ਕੇਜਰੀਵਾਲ ਦੇ ਮਗਰ ਪਿਆ ਡਾਕਟਰ ਰਾਜੂ ਬੱਗੇ ਤੋਂ ਬਾਅਦ ਡਾਕਟਰ ਰਾਜੂ ਕੌਣ ਨੇ ਜੀ? ਦੇਖੋ ਬਿਲਕੁਲ ਮੈਨੂੰ ਇਹ ਲੱਗਦਾ ਕਿ ਜੀ। ਚਿੱਟਾ ਘੱਟ ਚਰਚਿਤ ਹੈ, ਜਿਵੇਂ ਅੱਗੇ ਬਗਾ ਜ਼ਿਆਦਾ ਚਰਚਿਤ ਹੋ ਗਿਆ, ਉਸੇ ਤਰ੍ਹਾਂ ਇਉਂ ਲੱਗਦਾ ਆ ਕਿ ਹੁਣ ਡਾਕਟਰ ਰਾਜੂ ਜਿਹੜੇ ਉਹ ਫੇਮਸ ਹੋ ਜਾਣਗੇ ਬਹੁਤ ਜਲਦੀ। ਹੂੰ। ਕਿਉਂਕਿ ਵੈਸੇ ਤੇ ਦੇਖੋ ਇਹ ਫੇਮਸ ਹੈਗੇ ਸੀ ਥੋੜੇ ਜਿਹੇ, ਜੀ। ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ, ਅੱਛਾ ਠੀਕ ਤੇ ਹੈ, ਉਹ ਡਾਕਟਰ ਸ਼ਾਇਦ ਸਾਹਿਬ ਨੇ ਉੱਥੋਂ ਇਹ। ਹੀ ਹਾਂਜੀ, ਹਾਂਜੀ, ਜਿੱਥੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਸਿੱਧੂ ਮਜੀਠੀਆ, ਬੀਬੀ ਹੂੰ। ਜੀਵਨ ਜੋਤ ਇਹਨਾਂ ਦੇ ਖਿਲਾਫ ਇਲੈਕਸ਼ਨ ਲੜਿਆ ਸੀਗਾ। ਤਾਂ ਜੀ। ਇਹ ਉਹ ਨੇ ਮਹਾਸ਼ੈ ਹੂੰ। ਜਿਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਭਾਰਤੀ ਜਨਤਾ ਪਾਰਟੀ ਜਾਂ ਦੇਸ਼ ਦੀ ਖਿਦਮਤ ਕਰਨ ਦਾ ਮਨ ਬਣਾਇਆ ਸੀਗਾ। ਸਾਬਕਾ ਆਈਐਸ ਨੇ, ਜੀ। ਚਰਚਿਤ ਨੇ। ਤਾਂ ਇਸ ਵੇਲੇ ਮਸਲਾ ਕੀ ਹੈ? ਮਸਲਾ ਜੋ ਹੈ ਉਹ ਚਲੋ ਮੈਂ ਬਾਅਦ ਚ ਦੱਸਦਾ, ਪਰ ਸਭ ਤੋਂ ਪਹਿਲਾਂ ਮਸਲੇ ਦਾ ਮੁੱਢ ਕੀ ਹੈ ਉਹ ਦੇਖਣ ਦੀ ਜ਼ਰੂਰਤ ਹੈ। ਹੂੰ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਹੀ ਇੱਕ ਦਸਤ ਪੰਜਾ ਪੈ ਗਿਆ। ਦਸਤ ਪੰਜਾ ਇਹ ਸੀਗਾ ਕਿ GNDU ਦੇ ਵਿੱਚੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਹੂੰ। ਇਹਨਾਂ ਦਾ ਜਿਹੜਾ ਗੈਸਟ ਹਾਊਸ ਦਾ ਕਮਰਾ ਸੀ ਉਹ ਖਾਲੀ ਕਰਵਾ ਲਿਆ ਗਿਆ। ਜੀ। ਇਹ ਕਿਹਾ ਗਿਆ ਕਿ ਜਿਹੜੇ ਡਾਕਟਰ ਰਾਜੂ ਨੇ ਕਹਿੰਦੇ ਕਿ ਦੇਖੋ ਜੀ ਇਹ 11 ਤਰੀਕ ਤੱਕ ਸੀਗਾ ਮੇਰੇ ਕੋਲ, ਹੂੰ। ਪਰ ਉਹ ਪਹਿਲਾਂ ਹੀ ਖਾਲੀ ਹੋ ਗਿਆ, ਲਾ ਲਓ ਕਿ 6-7 ਨੂੰ ਖਾਲੀ ਹੋ ਗਿਆ। ਤੇ ਜਿਹੜੇ ਰਜਿਸਟਰਾਰ ਸੀਗੇ ਉਹ ਕਹਿੰਦੇ ਕਿ ਨਹੀਂ, ਨਿਯਮਾਂ ਦੇ ਮੁਤਾਬਕ 4 ਦਿਨ ਵਾਸਤੇ ਕਮਰਾ ਦਿੱਤਾ ਜਾ ਸਕਦਾ ਹੈ, ਜ਼ਿਆਦਾ ਨਹੀਂ। ਤਾਂ ਹੂੰ। ਉਦੋਂ ਹੀ ਭਾਜਪਾ ਦੀ ਜਿਹੜੀ ਲੋਕਲ ਇਕਾਈ ਆ ਉਹ ਡਾਕਟਰ ਰਾਜੂ ਦੇ ਹੱਕ 'ਚ ਇਕੱਠੀ ਹੋ ਗਈ ਸੀ ਕਿ ਇਹ ਸਿੱਖ ਬੁੱਧੀਜੀਵੀ ਨੇ, ਖੋਜ ਕਾਰਜ ਕਰਦੇ ਨੇ, ਤੁਸੀਂ ਇਹ ਬੜੀ ਹੂੰ। ਬਕਵਾਸ ਗੱਲ ਕੀਤੀ ਹੈ ਵਗੈਰਾ ਵਗੈਰਾ। ਜੀ। ਤਾਂ ਉਦੋਂ ਲੱਗਿਆ ਸੀਗਾ ਕਿ ਚਲੋ ਥੋੜਾ ਬਹੁਤਾ ਇਹ ਮਾਮਲਾ ਜਿਹੜਾ ਇੱਧਰ ਉੱਧਰ ਹੋਊਗਾ, ਸੁਰਖੀਆਂ 'ਚ ਆਇਆ, ਚਲੋ ਕਿਸੇ ਨੂੰ ਏਦਾਂ ਜਲੀਲ ਕੀਤਾ ਜਾਵੇ ਜਾਂ ਕਿਸੇ ਤੋਂ ਕੋਈ ਥਾਂ ਛਡਾਈ ਜਾਵੇ, ਥੋੜਾ ਬਹੁਤਾ ਗੁੱਸਾ ਆਉਂਦਾ ਆ। ਪਰ ਹੁਣ ਇਸ ਤੋਂ 2 ਕਦਮ ਅੱਗੇ ਵੱਧ ਕੇ ਡਾਕਟਰ ਰਾਜੂ ਨੇ ਉਹੀ ਘੁੱਟੀ ਜਿਹੜੀ ਕਿ ਅੱਜ ਕੱਲ੍ਹ ਕੇਜਰੀਵਾਲ ਆਪਣੇ ਵਿਰੋਧੀਆਂ ਨੂੰ ਪਿਲਾਉਂਦੇ ਨੇ, ਉਹੀ ਪਿਲਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਗਿਆ। ਮਤਲਬ ਕਿ ਚਮਚ 'ਚ ਪਾ ਲਈ ਗਈ ਹੈ, ਬਸ ਹੂੰ। ਪਿਲਾਉਣਾ ਹੀ ਬਾਕੀ ਆ। ਜੀ। ਕਿਉਂਕਿ ਇਹਨਾਂ ਨੇ ਮੋਹਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਬੜੀ ਇੰਟਰਸਟਿੰਗ ਹੈ। ਤਾਂ ਹੂੰ। ਇਹਨਾਂ ਨੇ ਕਿਹਾ ਉਸ ਸ਼ਿਕਾਇਤ ਦੇ ਵਿੱਚ, ਜੋ ਸ਼ਿਕਾਇਤ ਦਾ ਮਜ਼ਮੂਨ ਹੈ, ਉਹ ਕਹਿ ਰਹੇ ਨੇ ਕਿ ਮੋਦੀ ਦੇ ਖਿਲਾਫ ਕੇਜਰੀਵਾਲ ਨੇ ਜੋ ਸ਼ਬਦਾਵਲੀ ਵਰਤੀ ਸੀ, ਡਰਪੋਕ, ਮਾਨਸਿਕ ਰੋਗੀ, ਪਾਕਿਸਤਾਨ ਨਾਲ ਹੱਥ ਮਿਲਾਉਣ ਵਾਲਾ, ਇਸ ਤਰ੍ਹਾਂ ਦੇ ਹਮਲਾਵਰ ਤੇ ਭੜਕਾਊ ਸ਼ਬਦ ਇਸਤੇਮਾਲ ਕੀਤੇ, ਮੋਦੀ ਸਮਾਜ ਦੀ ਸ਼ਾਂਤੀ ਭੰਗ ਕਰਨ ਦਾ ਯਤਨ ਕਰ ਰਿਹਾ ਵਗੈਰਾ ਵਗੈਰਾ। ਹੂੰ। ਇੱਥੋਂ ਤੱਕ ਕਿਹਾ ਕਿ ਕੇਜਰੀਵਾਲ ਨੇ ਅੱਤਵਾਦੀਆਂ ਨੂੰ ਹਵਾਈ ਸੈਨਾ ਵਿੱਚ ਰੱਖਣ ਵਰਗੇ ਭੜਕਾਊ ਭਾਸ਼ਣ ਦੇ ਕੇ ਫੌਜ ਨੂੰ ਬਗਾਵਤ ਲਈ ਉਕਸਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਹਿਸਾਬ ਲਾ ਲਓ ਕਿੰਨੀ ਸਖਤ ਇਹ ਹੂੰ। ਸ਼ਿਕਾਇਤ ਜਿਹੜੀ ਆ ਦਰਜ ਕਰਵਾਈ ਗਈ ਹੈ। ਹੂੰ। ਤਾਂ ਜੀ। ਇਹ ਹੁਣ ਸ਼ਿਕਾਇਤ ਜਿਹੜੀ ਆ ਉੱਥੇ ਹੀ ਦਰਜ ਕਰਵਾਈ ਗਈ ਆ ਮੋਹਾਲੀ, ਜਿੱਥੋਂ ਅੱਗੇ ਇੱਕ ਸਿਆਸੀ ਖੇਡ ਦਾ ਮੁੱਢ ਵੱਜਾ ਸੀ। ਇਹ ਮੋਹਾਲੀ ਸਟੇਸ਼ਨ ਪੁਲਿਸ ਦਾ ਜਿਹੜਾ ਕਾਫੀ ਫੇਮਸ ਹੋ ਰਿਹਾ ਵਾ। ਹੂੰ। ਤਾਂ ਹੁਣ ਗੱਲ ਇਹ ਆ ਕਿ ਇਹ ਮਸਲਾ ਵੈਸੇ ਜੀ ਤਾਂ ਇਹ ਸਟੇਟਮੈਂਟਾਂ ਤੁਸੀਂ ਚੱਕ ਕੇ ਦੇਖੋਗੇ ਤੇ ਬਹੁਤ ਪੁਰਾਣੀਆਂ, ਜੀ। ਸਾਲਾਂ ਬੱਧੀ ਪੁਰਾਣੀਆਂ। ਸ਼ਾਇਦ ਤੁਸੀਂ ਦੇਖੋਗੇ ਤਾਂ ਉਹ ਸਮਾਂ 18 ਬਣੇਗਾ ਜਾਂ 19 ਬਣੇਗਾ। ਤਾਂ ਉੱਥੋਂ ਚੱਕ ਕੇ ਇਹ ਸਾਰਾ ਕੁਛ ਹੈ ਜਿਹੜਾ ਉਹ ਕੀਤਾ ਜਾ ਰਿਹਾ। ਤਾਂ ਹੁਣ ਇਹ ਵੀ ਇੱਕ ਤਰ੍ਹਾਂ ਨਾਲ ਵੇਖੋ ਦਿਲਚਸਪ ਗੱਲ ਹੋਏਗੀ ਸੋਚਣੀ ਵੈਸੇ, ਕਿ ਜੇ ਇਹਨਾਂ ਨੇ ਕੋਈ ਮਾਮਲਾ ਇਸ ਤਰ੍ਹਾਂ ਦਾ ਦਰਜ ਕਰਵਾਉਣਾ ਸੀਗਾ ਤੇ ਫਿਰ ਹਰਿਆਣੇ 'ਚ ਕਰਵਾ ਲੈਂਦੇ, ਜੀ। ਕਿਉਂਕਿ ਇਹ ਖੇਡ ਤਾਂ ਚੱਲਦੀ ਪਈ ਹੈ ਨਾ ਕਿ ਜਿੱਥੇ ਪਾਵਰ ਤੁਹਾਡੇ ਕੋਲ ਹੈ, ਜਿੱਥੇ ਪਾਵਰ ਸਟੇਸ਼ਨ ਹੈ ਤੁਹਾਡਾ, ਤਾਂ ਤੁਸੀਂ ਉੱਥੇ ਹੀ ਸ਼ਿਕਾਇਤ ਦਰਜ ਕਰਵਾ ਕੇ ਅਗਲੇ ਦੀ ਗਿੱਚੀ ਮਰੋੜ ਦਿਓ। ਪਰ ਇਹਨਾਂ ਨੇ ਸ਼ਿਕਾਇਤ ਪੰਜਾਬ ਦੇ ਉਸੇ ਪੁਲਿਸ ਸਟੇਸ਼ਨ ਤੇ ਜਾ ਕੇ ਦਰਜ ਕਰਵਾਈ, ਸ਼ਾਇਦ ਜਾਂ ਉਸੇ ਸ਼ਹਿਰ 'ਚ ਜਾ ਕੇ ਦਰਜ ਕਰਵਾਈ ਆ ਜਿੱਥੋਂ ਅੱਗੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਨਵੀਂ ਕਿਸਮ ਦੀ ਸਿਆਸਤ ਸ਼ੁਰੂ ਕੀਤੀ ਸੀ। ਜੀ।